ਗੱਲਾਂ ਤਾਂ ਤੁਸੀਂ ਆਪਣੇ ਵੱਡਿਆਂ ਕੋਲ ਸਾਰੀਆਂ ਸੁਣੀਆਂ ਹੋਣੀਆਂ ਨੇ, ਲੇਕਿਨ ਤੁਸੀਂ ਡੈਫੀਨਿਟਲੀ ਜਦੋਂ ਇਸ ਜ਼ਮੀਨ ਤੇ ਆਏ ਹੋ, ਕਿਸ ਤਰ੍ਹਾਂ ਦੀ ਫੀਲਿੰਗ ਸੀ? ਮੇਰੇ ਬਜ਼ੁਰਗਾਂ ਦੀ ਧਰਤੀ ਸੀ। ਜ਼ਰੂਰੀ ਗੱਲ ਸੀ ਕਿ ਬੰਦੇ ਦਾ ਇਮੋਸ਼ਨਲ ਹੋਣਾ ਲਾਜ਼ਮੀ ਹੋ ਜਾਂਦਾ ਹੈ। ਮੈਂ ਜੋ ਪਿਆਰ ਮੈਨੂੰ ਅੱਜ ਜਾਂ ਅੱਜ ਤੋਂ 2 ਦਿਨ ਪਹਿਲੇ ਇੱਥੋਂ ਦੇ ਲੋਕਾਂ ਨੇ ਦਿੱਤਾ ਹੈ, ਉਹ ਮੇਰੇ ਵਾਸਤੇ ਨਾ ਭੁੱਲਣਯੋਗ ਹੈ। ਸਹੀ ਹੈ। ਮੈਂ ਇਹ ਐਕਸਪੈਕਟ ਨਹੀਂ ਸੀ ਕੀਤੀ। ਅਬਾਓ ਅਜਦਾਦ ਦਾ ਏਰੀਆ ਤੇ ਤੁਹਾਡੇ ਆਪਣੇ ਲੋਕ ਹੀ ਨੇ। ਹਾਂ ਬਿਲਕੁਲ, ਲਾਹੌਰ ਤੇ ਅੰਮ੍ਰਿਤਸਰ 'ਚ ਕਿੰਨਾ ਫਰਕ ਹੈ। ਮੈਂ ਇੱਥੋਂ 40 ਕਿਲੋਮੀਟਰ ਪਰਲੀ ਸਾਈਡ ਤੇ ਅੰਮ੍ਰਿਤਸਰ 'ਚ ਬੋਰਨ ਹੋਇਆ। ਅੱਛਾ। ਤੇ ਬਜ਼ੁਰਗ ਮੇਰੇ ਇੱਥੇ ਬੋਰਨ ਹੋਏ ਆ। ਮੈਂ ਤਾਂ ਸਿਰਫ ਪ੍ਰੇਮ ਦਾ ਸਬਕ ਸਿੱਖਣ ਵਾਸਤੇ ਆਇਆ ਸਾਰਿਆਂ ਕੋਲੋਂ, ਜੋ ਮੈਨੂੰ ਇਹਨਾਂ ਨੇ ਪਿਆਰ ਦਿੱਤਾ ਉਹਦੇ ਤੋਂ। अस्सलाम वालेकुम, सत श्री अकाल। मैं वकास हैदर और तुसी देख रहे हो पंजाबी लहर। मैं इस वक्त मौजूद हाँ लाहौर के रॉयल स्विस होटल के अंदर और मेरे नाल कैनेडा तो आए मेहमान मौजूद ने। आओ इन्हां नाल गलबात करने आ। सत श्री अकाल। सत श्री अकाल जी। की नाम है सरदार जी तुहाडा? मेरा नाम है जी हरमिंदर सिंह। हरमिंदर सिंह। तुसी कैनेडा तो आए हो इत्थे पाकिस्तान ये मत्था टेकन? हाँ जी, मैं गुरधामां दी यात्रा करन लई ਤੇ ਇੱਥੋਂ ਦੇ ਜਿਹੜੇ ਜਗ੍ਹਾ ਹੈਗੀਆਂ, ਮੈਂ ਆਪਣੇ ਮਿੱਤਰਾਂ ਸੰਬੰਧੀਆਂ ਨੂੰ ਮਿਲਣ ਵਾਸਤੇ ਆਇਆ। ਅੱਛਾ, ਤੁਹਾਡੇ ਫੋਰ ਫਾਦਰਸ ਵੀ ਪਾਕਿਸਤਾਨ ਤੋਂ, ਯਾਨੀ ਇਸ ਸਾਈਡ ਦੇ ਤੋਂ ਨੇ? ਮੇਰੇ ਗ੍ਰੈਂਡਫਾਦਰ, ਮੇਰੇ ਫਾਦਰ ਤਾਂ ਪੈਦਾ ਵੀ ਇੱਥੇ ਮਰਦਾਨ 'ਚ ਹੋਏ ਸੀ ਜੀ। ਅੱਛਾ। ਪਰ 1947 ਦੇ ਵਿੱਚ ਬਟਵਾਰੇ ਦੇ ਸਮੇਂ ਦੇ ਵਿੱਚ ਉਹ ਜਿਵੇਂ ਮੁਲਕਾਂ ਦਾ ਬਟਵਾਰਾ ਹੋਇਆ, ਲੋਕਾਂ ਦਾ ਬਟਵਾਰਾ ਹੋਇਆ, ਸਹੀ, ਉਹਦੇ ਵਿੱਚ ਉਹ ਵੀ ਉਸ ਪਾਸੇ ਚਲੇ ਗਏ। ਗੱਲਾਂ ਤਾਂ ਤੁਸੀਂ ਸਾਰੀਆਂ ਸੁਣੀਆਂ ਹੋਣੀਆਂ ਨੇ ਆਪਣੇ ਵੱਡਿਆਂ ਕੋਲੋਂ ਕਿ ਕਿੱਦਾਂ ਅਸੀਂ ਰਹਿੰਦੇ ਸੀ, ਕਿੱਥੇ ਰਹਿੰਦੇ ਸੀ, ਕਿਸ ਤਰ੍ਹਾਂ ਦਾ ਘਰ ਸੀ, ਕਿਹੋ ਜਿਹਾ ਮਾਹੌਲ ਸੀ। ਕੋਈ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਦੱਸੀਆਂ, ਕੋਈ ਸਾਂਝ ਕਰੋ। ਦੱਸਦੇ ਹੈ ਕਿ ਵੀ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਉਹਨੂੰ ਉੱਥੇ ਜਾਣਾ ਪਿਆ ਤੇ ਕਿਸ ਤਰ੍ਹਾਂ ਦੀ ਇੱਥੇ। ਪਰ ਦੇਖੋ ਜਿਸ ਤਰ੍ਹਾਂ ਸਮਾਂ ਬੀਤ ਗਿਆ, ਹੁਣ ਮੇਰੇ ਪਿਤਾ ਜੀ ਵੀ ਇਸ ਦੁਨੀਆ ਵਿੱਚ ਨਹੀਂ ਹੈ। ਠੀਕ ਹੈ। ਮੇਰੀ ਇੱਕ ਭੂਆ ਅਜੇ ਜਿਉਂਦੀ ਹੈ। ਮੈਂ ਪਿਛਲੇ ਹਫਤੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਕਿ ਮਰਦਾਨ ਵਿੱਚ ਉਹ ਕਿਹੜੀ ਜਗ੍ਹਾ ਤੇ ਰਹਿੰਦੇ ਹੁੰਦੇ ਸੀ। ਤੇ ਉਹਨਾਂ ਨੂੰ ਦੱਸਿਆ ਕਿ ਮੈਂ ਵੀ ਬਹੁਤ ਛੋਟੀ ਸੀ, ਮੈਨੂੰ ਵੀ ਹੁਣ ਕੁਝ ਯਾਦ ਨਹੀਂ ਹੈ, ਬਹੁਤ ਘੱਟ ਯਾਦ ਹੈ। ਪਰ ਇੰਨਾ ਹੈ ਕਿ ਛੋਟਾ ਜਿਹਾ ਵਿਹੜਾ ਸੀ, ਸਿੰਗਲ ਸਟੋਰੀ ਜਗ੍ਹਾ ਸੀ, ਇਸ ਤਰ੍ਹਾਂ ਦਾ। ਗੱਲਾਂ ਤਾਂ ਤੁਸੀਂ ਆਪਣੇ ਵੱਡਿਆਂ ਕੋਲ ਸਾਰੀਆਂ ਸੁਣੀਆਂ ਹੋਣੀਆਂ ਨੇ, ਲੇਕਿਨ ਤੁਸੀਂ ਡੈਫੀਨਿਟਲੀ ਜਦੋਂ ਇਸ ਜ਼ਮੀਨ ਤੇ ਆਏ ਹੋ, ਕਿਸ ਤਰ੍ਹਾਂ ਦੀ ਫੀਲਿੰਗ ਸੀ? ਮੇਰੇ ਬਜ਼ੁਰਗਾਂ ਦੀ ਧਰਤੀ ਸੀ। ਜ਼ਰੂਰੀ ਗੱਲ ਸੀ ਕਿ ਬੰਦੇ ਦਾ ਇਮੋਸ਼ਨਲ ਹੋਣਾ ਲਾਜ਼ਮੀ ਹੋ ਜਾਂਦਾ ਜਦੋਂ ਆਪਣੇ ਪੂਰਵਜਾਂ ਦੀ ਧਰਤੀ ਤੇ ਪਹੁੰਚਦਾ। ਸਹੀ ਹੈ। ਸਾਨੂੰ ਵੀ ਲੱਗਦਾ ਕਿ ਵੀ ਪਤਾ ਨਹੀਂ ਕਿਉਂ ਇਹ ਸਭ ਕੁਝ ਹੋ ਗਿਆ। ਅੱਛਾ। ਤੇ ਹੁਣ ਕਿਉਂਕਿ ਲਾਹੌਰ ਤੋਂ ਮਰਦਾਨ ਤੇ ਕਾਫੀ ਦੂਰ ਪੈ ਜਾਂਦਾ ਹੈ, ਦਿਲ ਦੇ ਵਿੱਚ ਖੁਆਇਸ਼ ਹੈ ਕਿ ਉੱਥੇ ਜਾ ਕੇ ਆਪਣੇ ਉਹ ਕਮ ਸੇ ਕਮ ਚਲੋ ਘਰ ਦਾ ਅਗਰ ਨਹੀਂ ਪਤਾ ਚੱਲਦਾ ਤੇ ਉਹ ਜਗ੍ਹਾ ਤੇ ਜਾ ਕੇ ਵੇਖਿਆ ਜਾਵੇ, ਉਹ ਪਿੰਡ, ਉਹ ਸ਼ਹਿਰ ਜਾਂ ਜਿਹੜਾ ਵੀ ਇਲਾਕਾ ਉਹ ਦੇਖਿਆ ਜਾਵੇ। ਅੱਜ ਤੋਂ 3 ਦਿਨ ਪਹਿਲੇ ਮੈਂ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਗਿਆ ਸੀ। ਉਦੋਂ ਮਨ ਵਿੱਚ ਇਹ ਵੀ ਸੀ ਕਿ ਉਸ ਧਰਤੀ ਨੂੰ ਵੀ ਨਤਮਸਤਕ ਹੋਣ ਜ਼ਰੂਰ ਜਾਵਾਂ। ਸਹੀ ਹੈ। ਇਸ ਵਾਰੀ ਸ਼ਾਇਦ ਇਹਨਾਂ ਵਕਤ ਨਹੀਂ ਮਿਲੇਗਾ, ਪਰ ਜਦ ਕਦੇ ਵੀ ਵਕਤ ਮਿਲਿਆ ਤੇ ਜ਼ਰੂਰ ਮਰਦਾਨ ਦੀ ਧਰਤੀ ਦੇ ਉੱਤੇ ਜ਼ਰੂਰ ਜਾ ਕੇ ਨਤਮਸਤਕ ਹੋਵਾਂਗਾ, ਆਪਣੇ ਪੂਰਵਜਾਂ ਦੀ ਯਾਦਾਂ ਨੂੰ ਯਾਦ ਕਰਾਂਗਾ। ਸਹੀ ਜੀ, ਬਹੁਤ ਚੰਗਾ ਲੱਗਾ। ਬਾਕੀ ਤੁਸੀਂ ਇੱਥੇ ਪਾਕਿਸਤਾਨ 'ਚ ਆਏ ਹੋ, ਆਪ ਆ ਕੇ ਤੁਸੀਂ ਮੱਥਾ ਵੀ ਟੇਕਣਾ ਵੇ, ਲੇਕਿਨ ਇੱਕ ਆਈਡੀਆ ਜਿਹੜਾ ਤੁਸੀਂ ਇੱਥੇ ਲੈ ਕੇ ਆਏ ਹੋ, ਲੋਕਾਂ ਦੀ ਖਿਦਮਤ ਵਾਲਾ ਆਈਡੀਆ, ਇਹ ਕਿਸ ਤਰ੍ਹਾਂ ਜ਼ਿਹਨ 'ਚ ਆਇਆ? ਮੈਨੂੰ ਲੱਗਦਾ ਸੀ ਕਿ ਮੇਰੇ ਬਜ਼ੁਰਗਾਂ ਦੀ ਜਗ੍ਹਾ ਇੱਥੇ ਮੈਨੂੰ ਜਾਣਾ ਚਾਹੀਦਾ ਹੈ। ਇਹ ਇਕਨੋਮਿਕਲੀ ਬਹੁਤ ਪਿੱਛੇ ਰਹਿ ਗਈ ਸਟੇਟ ਹੈ। ਜੇ ਅਸੀਂ ਕਿਸੇ ਦੇ ਵੀ ਕੁਝ ਥੋੜਾ ਬਹੁਤਾ ਕੰਮ ਆ ਸਕਦੇ ਹਾਂ ਤੇ ਹੁਣ ਬਹੁਤਾ ਕੰਮ ਤੇ ਆਂਦਾ ਨਹੀਂ। ਜਿਹੜੀਆਂ ਚੀਜ਼ਾਂ ਮੈਨੂੰ ਆਉਂਦੀਆਂ, ਜੋ ਮੈਂ 30-40 ਸਾਲ ਮਿਹਨਤ ਕਰਕੇ ਸਿੱਖਿਆ, ਜੇ ਉਹਦਾ ਕੁਝ ਫਾਇਦਾ ਮੈਂ ਆਪਣੀ ਕੌਮੀਅਤ ਨੂੰ, ਆਪਣੇ ਭੈਣ ਭਰਾਵਾਂ ਨੂੰ ਦੇ ਸਕਾਂ ਤਾਂ ਮੇਰੀ ਵੀ ਬੜੀ ਖੁਸ਼ਕਿਸਮਤੀ ਹੋਏਗੀ। ਇਸੇ ਮਕਸਦ ਲਈ ਮੈਂ ਇੱਥੇ ਆਇਆ। ਇੱਕ ਤਾਂ ਮੈਂ ਆਪਣੇ ਗੁਰਧਾਮਾਂ ਲਈ, ਆਪਣੇ ਪੂਰਵਜਾਂ ਨੂੰ ਨਤਮਸਤਕ ਹੋਣਾ ਚਾਹੁੰਦਾ। ਇੱਕ ਮੈਨੂੰ ਇਹ ਸੀ ਕਿ ਮੇਰੇ ਗੁਰੂਆਂ ਦੀ ਧਰਤੀ ਹੈ, ਮੈਂ ਆ ਕੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਾਂ। ਪੰਜਾ ਸਾਹਿਬ ਮੈਂ ਹੋ ਆਇਆ ਹੈਗਾ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਜਗ੍ਹਾ ਤੇ ਜਾਵਾਂ, ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਤੇ ਜਾਵਾਂ। ਮਨ ਵਿੱਚ ਇੱਕ ਆਸਥਾ ਹੈ, ਪਰ ਜੋ ਲੋਕਾਂ ਨੇ ਮੈਨੂੰ ਇੱਥੇ ਪਿਆਰ ਦਿੱਤਾ ਅੱਜ, ਉਹ ਮੇਰੇ ਲਈ
ਮੈਂ ਭੁੱਲ ਨਹੀਂ ਸਕਦਾ। ਬਿਲਕੁਲ ਇਸੇ ਤਰ੍ਹਾਂ ਦੇਖੋ ਜੀ, ਕੋਈ ਜਿਹੜਾ ਦਰਖਤ ਹੈ ਨਾ ਉਹ ਉਨੀ ਦੇਰ ਤੱਕ ਆਪਣੇ ਪੈਰਾਂ ਤੇ ਖੜਾ ਰਹਿ ਸਕਦਾ ਜਿੰਨੀ ਦੇਰ ਤੱਕ ਉਹ ਜੜ੍ਹਾਂ ਦੇ ਨਾਲ ਜੁੜਿਆ। ਤੁਸੀਂ ਆਪਣੇ ਬੇਟੇ ਨੂੰ, ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਏ ਹੋ, ਉਹਨਾਂ ਨੂੰ ਉਹਨਾਂ ਦੀਆਂ ਜੜ੍ਹਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਪਹਿਲੇ ਤੁਹਾਡੇ ਵੱਡਿਆਂ ਦਾ ਘਰ ਵੀ ਇੱਥੇ ਵੇ, ਫਿਰ ਮੇਨ ਜਿਹੜਾ ਧਾਰਮਿਕ ਸਥਾਨ ਨੇ ਉਹ ਸਾਰੇ ਇੱਥੇ ਨੇ, ਤੇ ਇਹ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹੋ। ਮੈਂ ਜੋ ਪਿਆਰ ਮੈਨੂੰ ਅੱਜ ਜਾਂ ਅੱਜ ਤੋਂ 2 ਦਿਨ ਪਹਿਲੇ ਇੱਥੋਂ ਦੇ ਲੋਕਾਂ ਨੇ ਦਿੱਤਾ ਹੈ ਉਹ ਮੇਰੇ ਵਾਸਤੇ ਨਾ ਭੁੱਲਣਯੋਗ ਹੈ। ਸਹੀ ਹੈ। ਮੈਂ ਇਹ ਐਕਸਪੈਕਟ ਨਹੀਂ ਸੀ ਕੀਤਾ। ਸਹੀ ਇਹ ਤੁਸੀਂ ਬਿਲਕੁਲ ਜੀ ਐਕਸਪੈਕਟ ਨਹੀਂ ਸੀ ਕੀਤਾ, ਲੇਕਿਨ ਉਸ ਦੇ ਬਾਵਜੂਦ ਵੀ ਤੁਸੀਂ ਇੱਥੇ ਆ ਕੇ ਲੋਕਾਂ ਦੀ ਖਿਦਮਤ ਕੀਤੀ ਹੈ। ਤੁਸੀਂ ਇਮੀਗ੍ਰੇਸ਼ਨ ਕੰਸਲਟੈਂਟ ਜੇ, ਤੁਸੀਂ ਇੱਥੇ ਆ ਕੇ ਲੋਕਾਂ ਨੂੰ ਅਵੇਅਰ ਕੀਤਾ ਵੇ, ਕੀ ਫੀਲ ਕੀਤਾ ਕਿ ਲੋਕ ਕਿਸ ਤਰ੍ਹਾਂ ਦੇ ਨੇ, ਕਿਸ ਚੀਜ਼ ਦੀ ਕਮੀ ਇਹਨਾਂ ਨੂੰ? ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਇਹ ਲੁੱਟੇ ਪੁੱਟੇ ਜੇ ਗਏ ਹੈ, ਆਪਣੀ ਹੀ ਕੌਮੀਅਤ ਦੇ ਲੋਕਾਂ ਨੇ ਇਹਨਾਂ ਨੂੰ ਜਲੀਲ ਕੀਤਾ ਹੈ ਤੇ ਇਹਨਾਂ ਨੂੰ ਲੁੱਟਿਆ ਪੁੱਟਿਆ। ਉਹਨਾਂ ਨੇ ਠੀਕ ਇਨਫੋਰਮੇਸ਼ਨ ਨਾ ਦੇ ਕੇ ਠੀਕ ਤਰੀਕੇ ਦੇ ਨਾਲ ਬਹੁਤ ਸਾਰੇ ਕਾਨੂੰਨੀ ਤਰੀਕੇ ਸੀ ਜਿਨ੍ਹਾਂ ਨਾਲ ਇਸ ਲੋਕ ਬਾਹਰ ਜਾ ਸਕਦੇ ਸੀ, ਪਰ ਇਹਨਾਂ ਨੂੰ ਕੋਈ ਲਾਇਸੈਂਸ ਕੰਸਲਟੈਂਟਸ ਨਹੀਂ ਮਿਲੇ। ਠੀਕ ਹੋ ਗਿਆ। ਗੋਸਟ ਕੰਸਲਟੈਂਟਸ ਜਿਹੜੇ ਸੀ ਉਹਨਾਂ ਨੇ ਆਪਣੇ ਹੀ ਤਰੀਕੇ ਨਾਲ ਇਹਨਾਂ ਦੇ ਨਾਲ ਡੀਲ ਕੀਤਾ। ਅੱਜ ਰਿਅਲਾਈਜ਼ ਹੋਇਆ ਇਹਨਾਂ ਨੂੰ ਵੀ ਕਿ ਵੀ ਕੋਈ ਜਿਹੜੇ ਲੋਕ ਸਰਕਾਰੀ ਪੋਰਟਲ ਤੇ ਨਹੀਂ ਹੈ, ਕੈਨੇਡੀਅਨ ਗਵਰਨਮੈਂਟ ਦੇ ਪੋਰਟਲ ਤੇ ਨਹੀਂ ਹੈ, ਕੈਨੇਡੀਅਨ ਗਵਰਨਮੈਂਟ ਦੇ ਲਾਇਸੈਂਸ ਨਹੀਂ ਹੈ, ਉਹ ਇਹਨਾਂ ਦੀ ਖਿਦਮਤ ਕਰ ਵੀ ਕਿਵੇਂ ਸਕਦੇ ਨੇ। ਬਹੁਤ ਸ਼ੁਕਰੀਆ ਜੀ ਤੁਹਾਡਾ ਕਿ ਤੁਸੀਂ ਇੱਥੇ ਆਏ ਹੋ। ਚਲੋ ਇੱਕ ਬਹਾਨਾ ਬਣਿਆ, ਤੁਸੀਂ ਇੱਥੇ ਆਏ ਹੋ, ਆਪਣੇ ਲੋਕਾਂ ਦੇ ਵਿੱਚ ਆਏ ਹੋ। ਮੈਂ ਤਾਂ ਸਮਝਦਾ ਕਿ ਤੁਹਾਡੇ ਆਪਣਾ ਇਲਾਕਾ, ਆਪਣੇ ਆਬਾਓ ਅਜਦਾਦ ਦਾ ਏਰੀਆ ਹੈ ਤੇ ਤੁਹਾਡੇ ਆਪਣੇ ਲੋਕ ਹੀ ਨੇ। ਹਾਂ ਬਿਲਕੁਲ, ਲਾਹੌਰ ਤੇ ਅੰਮ੍ਰਿਤਸਰ 'ਚ ਕਿੰਨਾ ਫਰਕ ਹੈ। ਮੈਂ ਇੱਥੋਂ 40 ਕਿਲੋਮੀਟਰ ਪਰਲੀ ਸਾਈਡ ਤੇ ਅੰਮ੍ਰਿਤਸਰ 'ਚ ਬੋਰਨ ਹੋਇਆ। ਅੱਛਾ। ਤੇ ਬਜ਼ੁਰਗ ਮੇਰੇ ਇੱਥੇ ਬੋਰਨ ਹੋਏ ਹੈ। ਇਹਨਾਂ ਦੋਨਾਂ ਧਰਤੀਆਂ ਦਾ ਸੁਮੇਲ ਮੈਨੂੰ ਤੇ ਬਹੁਤ ਚੰਗਾ ਲੱਗਦਾ। ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਵੀ ਟਾਈਮ ਦਿੱਤਾ, ਔਰ ਆਇੰਦਾ ਆਉਣ ਵਾਲੇ ਵਕਤ ਦੇ ਵਿੱਚ ਤੁਸੀਂ ਸਾਡੇ ਲੋਕਾਂ ਦੀ ਜਾਂ ਆਪਣੇ ਲੋਕਾਂ ਦੀ ਖਿਦਮਤ ਦਾ ਕੋਈ ਜਜ਼ਬਾ ਜਿਹੜਾ ਲੈ ਕੇ ਆਏ ਹੋ, ਉਹਦੇ ਵਾਸਤੇ ਕੋਈ ਪਲਾਨ ਜ਼ੇਨ 'ਚ ਹੋਣ, ਕੁਝ ਛੋਟਾ ਮੋਟਾ, ਕਿਉਂਕਿ ਆਈਏ ਤਾਂ ਤੁਸੀਂ ਪਲਾਨ ਕਰੋਗੇ, ਲੇਕਿਨ ਫੌਰਨ ਵੀ ਨਾਲ ਥੋੜਾ ਆਈਡੀਆ ਆ ਜਾਂਦਾ ਇਨਸਾਨ ਦੇ ਜ਼ੇਨ 'ਚ ਕਿ ਯਾਰ ਮੈਂ ਇਹ ਕਰ ਸਕਦਾ ਵਾਂ। ਮੈਂ ਤਾਂ ਸਿਰਫ ਪ੍ਰੇਮ ਦਾ ਸਬਕ ਸਿੱਖਣ ਵਾਸਤੇ ਆਇਆ ਸਾਰਿਆਂ ਕੋਲੋਂ, ਜੋ ਮੈਨੂੰ ਇਹਨਾਂ ਨੇ ਪਿਆਰ ਦਿੱਤਾ ਉਹਦੇ ਤੋਂ। ਸਹੀ ਹੈ। ਤੇ ਜੇ ਕਿਤੇ ਕੁਝ ਉਹਦੇ ਵਿੱਚੋਂ ਮੈਂ ਲੁਟਾ ਸਕਿਆ ਤੇ ਮੈਂ ਆਪਣੇ ਆਪ ਨੂੰ ਧੰਨਭਾਗੀ ਸਮਝਾਂਗਾ। ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ।